ਹੈਲੋ ਹਾਂਜੀ ਆਪੇ ਆਪਣੇ ਨਾਲ ਕਰਾ ਗੱਲ। ਹੈਲੋ ਹਾਂਜੀ ਭਾਜੀ ਉਹ ਨਾ ਮਹੀਨਾ ਕੁੜੀ ਦੇ ਲਾਗੇ ਵਿਆਹ ਕਰਾ ਕੇ ਆਇਆ ਨੀ ਗਾ ਤੇ ਮੁੜ ਅੱਛਾ ਕੇ ਨਾ ਇਹਨੇ ਮੈਨੂੰ ਦੱਸਿਆ ਵੀ ਮੇਰੇ ਇਸ ਤਰ੍ਹਾਂ ਮੰਮੀ ਮੈਂ ਦਵਾਈ ਖਾਣੀ ਤੇ ਮੈਂ ਇਹਨੂੰ ਪੁੱਛਿਆ ਕਾਹਦੀ ਪੁੱਤ ਦਵਾਈ ਖਾਣੀ, ਇਹਨੂੰ ਪੁੱਛ ਲਓ ਭਾਵੇਂ ਬੈਠਾ ਜੇ ਲਾਗੇ। ਅੱਛਾ ਠੀਕ ਹੈ। ਮੈਂ ਸਮਝਿਆ ਵੀ ਕੁੜੀ ਦੇ ਲਾਗੇ ਗਿਆ ਤੇ ਖਰੇ ਸਰੀਰ ਤੇ ਜ਼ਖਮ ਹੋ ਗਏ ਤੇ ਮੈਂ ਇਹਨੂੰ ਆਖਿਆ ਖਡੂਰ ਸਾਹਿਬ ਤੂੰ ਆ ਜਾ ਤੇ ਮੈਂ ਕਿਹਾ ਸਾਡੇ ਇੱਥੇ ਡਾਕਟਰ ਬੜਾ ਸਿਆਣਾ ਤੇ ਉਹਨੂੰ ਵਿਖਾਉਂਦੇ ਆ ਵੀ ਜੇ ਜ਼ਖਮ ਹੋ ਗਏ ਤੇ ਤੇਰੇ ਠੀਕ ਹੋ ਜਾਣਗੇ। ਇਹਨੇ ਆਖਿਆ ਨਹੀਂ ਮੰਮੀ ਉਹ ਗੱਲ ਨਹੀਂ ਗੀ, ਮੇਰੀ ਹੋਰ ਗੱਲ ਆ। ਫਿਰ ਇਹਨੇ ਕੀਤਾ ਜੇ ਤਾਏ ਨੂੰ ਫੋਨ ਤੇ ਫਿਰ ਇਹਨੇ ਕੀਤਾ ਭੂਆ ਦੇ ਮੁੰਡੇ ਨੇ ਫੋਨ ਤੇ ਉਹਨਾਂ ਆਖਿਆ ਵੀ ਦਵਾਈ ਖਾ ਬੱਸ ਅੱਡਿਓ। ਫਿਰ ਇਹ ਦਵਾਈ ਲਈ ਕਿਹਾ 3000 ਰੁਪਏ ਦੀ, 3000 ਦੀ ਉਹ ਕੁੜੀ ਕੋਲ ਪਰਚੀ ਵੀ ਪਈ ਜੇ ਦਵਾਈ ਵੀ ਪਈ ਆ, ਸਭ ਕੁਝ ਪਿਆ ਵਾ ਅਲਮਾਰੀ ਦੇ ਵਿੱਚ ਜਿਹੜੀ ਇਹਨੇ ਖਾਧੀ ਆ। ਫਿਰ ਚਲੋ ਇਹਦਾ ਸਰੀਰ ਮਾੜਾ ਮੋਟਾ ਕੁਝ ਠੀਕ ਹੋਇਆ ਤੇ ਇਹ ਕੁੜੀ ਦੇ ਨਾਲ ਸੌਣ 1.5 ਮਹੀਨੇ ਪਿੱਛੋਂ ਕੁੜੀ ਦੇ ਨਾਲ ਸੁੱਤਾ ਵਾ। ਸੁਹਾਗ ਰਾਤ ਤੇ ਆਪਾਂ ਪਹਿਲੇ ਦਿਨ ਮਨਾਉਂਦੇ ਆ ਤੇ ਇਹਨੇ 1.5 ਮਹੀਨੇ ਪਿੱਛੋਂ ਕੁੜੀ ਦੇ ਨਾਲ ਮਾੜਾ ਚੰਗਾ ਕੀਤਾ ਤੇ ਚਲੋ ਮਹਾਰਾਜ ਨੇ ਇਹਨੂੰ ਕੋਈ ਬੱਚਾ ਹੋ ਗਿਆ। ਹੁਣ ਕੁੜੀ ਆਂਦੀ ਜੇ ਫਿਰ ਇਹਦਾ ਉਹੀ ਹਾਲ ਆ, ਸਰੀਰ ਇਹਦਾ ਡਿੱਗਾ ਰਹਿੰਦਾ ਵਾ ਤੇ ਤੋਤੀ ਇਹਦੀ ਖੜੀ ਨਹੀਂ ਹੁੰਦੀ ਤੇ ਇਹ ਆਂਦੀ ਵੀ ਮੈਨੂੰ ਆਂਦਾ ਤੂੰ ਧੱਕ ਧੁੱਕ ਕੇ ਤੇ ਇਦਾਂ ਕਰ, ਤੁਸੀਂ ਮੈਨੂੰ ਦੱਸੋ ਮੁੰਡਾ ਖੁੰਡਾ ਤੇ ਇਹ ਗੱਲਾਂ ਫੱਬਦੀਆਂ ਹੁਣ ਸਾਨੂੰ ਤੇ ਸ਼ਰਮ ਆਉਂਦੀ ਅਸੀਂ ਤੁਹਾਨੂੰ ਦੱਸਣ ਡਏ ਆ। ਦੱਸੋ ਮੈਨੂੰ ਵੀ ਤੁਹਾਡਾ ਵੀ ਸਰੀਰ ਅਜੇ ਮੇਰੇ ਹਿਸਾਬ ਨਾਲ ਚੰਗਾ ਨਾ, ਇਹ ਕੀ ਕਰਦਾ ਰਿਹਾ ਜਿਹੜੀ ਇਹਨੂੰ ਇੰਨੀ ਕਮਜ਼ੋਰੀ ਹੋਈ ਆ? ਇਹ ਫਿਰ ਹੱਥਾਂ ਨਾਲ ਕਰਦਾ ਰਿਹਾ ਹੋਊਗਾ ਤੇ ਨਾੜਾ ਕਮਜ਼ੋਰ ਕਰ ਬੈਠਾ ਵਾ। ਭਾਜੀ ਦੱਸੋ ਤੁਹਾਡਾ ਜੀਅ ਨਹੀਂ ਕਰਦਾ ਤੁਹਾਨੂੰ ਦੱਸਣ ਨੂੰ? ਫਿਰ ਤੁਸੀਂ ਸਾਡੇ ਵੀਰਾਂ ਵਰਗੇ ਜੇ, ਸ਼ਰਮ ਆਉਂਦੀ ਸਾਨੂੰ ਵੀ ਦੱਸਣ ਆਪਣੀਆਂ ਧੀਆਂ ਦੀਆਂ ਇਸ ਤਰ੍ਹਾਂ ਗੱਲਾਂ ਦੱਸਣ ਲੱਗਿਆ ਕਿੱਡੀ ਸ਼ਰਮ ਆਉਂਦੀ ਆ। ਤੁਹਾਡੇ ਘਰ ਵੀ ਧੀਆਂ ਧੀਆਂ ਹੈਗੀਆਂ, ਤੁਸੀਂ ਦੱਸੋ ਤੁਸੀਂ ਏਦਾਂ ਦੱਸੋਗੇ ਤੇ ਮਾਵਾਂ ਦਾ ਦਿਲ ਨਹੀਂ ਪਾੜਦਾ? ਭਾਜੀ ਅਸੀਂ ਕਿੱਡੇ ਸ਼ਰਮਿੰਦੇ ਹੋਣ ਡਏ ਆ। ਨਹੀਂ ਉਹ ਚਲੋ ਗੱਲ ਠੀਕ ਹੈ ਪਰ ਕਹਿਦਾ ਭਾਇਆ ਵੀ ਆਪਾਂ ਤਾਂ ਰਹਿਣਾ ਹੀ ਰੱਖਦੇ ਕਿ ਭਾਜੀ ਰਾਤ ਕਰਕੇ ਤੁਸੀਂ ਮੈਨੂੰ ਦੱਸੋ ਵੀ ਕੁੜੀਆਂ, ਤੁਸੀਂ ਦੱਸੋ ਕੁੜੀ ਨਵੀਂ ਜਵਾਨੀ ਆ ਕਿ ਸੁੱਟਿਓ ਨਾ ਗੱਲ ਨੂੰ ਤੇ ਤੁਹਾਨੂੰ ਪਤਾ ਕੁੜੀਆਂ ਦੇ ਵਿੱਚ ਜੋ ਹੁੰਦਾ ਵਾ ਤੇ ਬੰਦੇ ਨੂੰ ਵੀ ਚਾਹੀਦੀ ਆ ਜੇ ਇਹ ਉਹਦੀ ਕਰਦਾ ਹੋਵੇ ਲੋੜ ਪੂਰੀ ਤੇ ਕੁੜੀ ਆਵੇ ਤੇ ਆਂਦੀ ਮੈਨੂੰ ਤਾਂ ਚੁੰਡੀਆਂ ਵੜਦਾ ਰਹਿੰਦਾ ਐਵੇਂ ਖਾਂਦਾ ਰਹਿੰਦਾ ਤੇ ਗਾੜੀਆਂ ਦੀ ਤੋਤੀ ਇਹਦੀ ਖੜੀ ਨਹੀਂ ਹੁੰਦੀ ਤੇ ਉੱਥੇ ਆਂਦੀ ਜੇ ਮੈਂ ਲੀੜੇ ਲਾਉਣ ਲੱਗਦੀ ਤੇ ਪਹਿਲਾਂ ਹੀ ਇਹਦਾ ਗੰਦ ਥੱਲੇ ਡਿੱਗਾ ਹੁੰਦਾ। ਭਾਜੀ ਕੀ ਮੈਂ ਤੁਹਾਨੂੰ ਗੱਲ ਦੱਸਾਂ, ਮੈਨੂੰ ਤਾਂ ਇੰਨੀ ਸ਼ਰਮ ਆਉਂਦੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ। ਤੇ ਕੀ ਇਹ ਬੁੱਢੀ ਰੱਖੂਗਾ? ਇਹ ਪਹਿਲਾਂ ਦੱਸ ਦਿੰਦਾ ਮੇਰੇ 'ਚ ਕਮਜ਼ੋਰੀ ਆ ਜਾਂ ਆਪਣਾ ਇਲਾਜ ਕਰਾਉਂਦਾ ਜਾਂ ਕੁਛ ਕਰਦਾ ਤੇ ਫੇਰ ਵਿਆਹ ਕਰਾਉਂਦਾ ਹੈ। ਇਹ ਤੁਸੀਂ ਅੰਦਰ ਸੁੱਤੇ ਰਹੇ ਦੋਵੇਂ ਜੀ ਤੇ ਇਹ ਦੋਵੇਂ ਇਹੋ ਕੰਮ ਕਰਦੇ ਜੇ, ਦੂਜਾ ਵੀ ਇਹੋ ਕੰਮ ਕਰਦਾ ਤੇ ਇਹਨਾਂ ਨੂੰ ਸ਼ਰਮ ਨਹੀਂ ਹੈਗੀ। ਤੇ ਹੁਣ ਇਹ ਕਹਿੰਦੇ ਆ ਵੀ ਕੁੜੀ ਮਾੜੀ ਆ ਤੇ ਕੁੜੀ ਮਾੜੀ ਫਿਰ ਗਾਲਾਂ ਹੀ ਕੱਢਣੀਆਂ ਜਦੋਂ ਤੂੰ ਐਵੇਂ ਚੁੰਡੀਆਂ ਵੱਢੀ ਜਾਂਗਾ ਤੇ ਪੱਲੇ ਤੇਰੇ ਕੱਖ ਹੈ ਨੀ ਗਾ। ਹੁਣ ਅਸੀਂ ਇੱਥੇ ਬੰਦਿਆਂ ਜਾ ਕੇ ਕੀ ਕਹੀਏ ਤੁਹਾਨੂੰ? ਉਹ ਤਾਂ ਗੱਲ ਠੀਕ ਹੈ ਪਰ ਹੁਣ ਆਪਾਂ ਕੀ ਕਰ ਸਕਦੇ, ਤੁਹਾਡੀ ਵੀ ਗੱਲ ਠੀਕ ਆ। ਤੇ ਭਾਜੀ ਤੁਸੀਂ ਦੱਸੋ ਕੁੜੀ ਦੇ ਵੀ ਪੂਰੀ ਜਵਾਨੀ ਆ ਤੇ ਕੁੜੀ ਕਿਸ ਤਰ੍ਹਾਂ ਕੱਢੂਗੀ? ਆਪਾਂ ਤਾਂ ਬੁੱਢੇ ਵਾਰੇ ਹੋਏ ਇਹ ਕੰਮ ਕਰਦੇ ਆ ਤੇ ਇਹ ਅਜੇ 32 ਸਾਲਾਂ ਦਾ ਤੇ ਕਿੱਥੇ ਗੱਲ ਜਾਊਗੀ? ਗੱਲ ਤਾਂ ਠੀਕ ਹੁਣ ਆਪਾਂ ਕੀ ਕਰ ਸਕਦੇ ਦੱਸੋ? ਮੇਰਾ ਤੇ ਇਹਨੂੰ ਮੈਂ ਗਾਲਾਂ ਕੱਢਦੀ ਇਸੇ ਕਰਕੇ ਤੇ ਤੂੰ ਆਪਣਾ ਇਲਾਜ ਕਰਾ। ਚੱਲ ਜੇ ਤੈਨੂੰ ਮਹਾਰਾਜ ਨੇ ਤੇਰੀ ਕਿਤੇ ਦਵਾਈ ਖਾਧੀ ਆ ਮਾੜਾ ਮੋਟਾ ਤੇਰਾ ਕਿਤੇ ਹੋਇਆ ਤੇ ਤੈਨੂੰ ਮਹਾਰਾਜ ਨੇ ਜੀ ਦੇਤਾ ਤੇ ਤੂੰ ਆਹ ਮੇਰਾ ਘਰ ਵਸ ਗਿਆ ਤੇ ਤੂੰ ਹੁਣ ਭਾਜੀ ਵੇਖੋ ਜੇ ਤੂੰ ਇਹੋ ਜਿਹਾ ਕੰਮ ਕਰੇਗਾ ਨਾ ਤੇ ਰਾਤ ਸਾਰੀ ਕੁੜੀ ਨੂੰ ਤੂੰ ਚੁੰਡੀਆਂ ਵੜਦਾ ਰਹੇਗਾ ਤੇ ਸੌਣਾ ਨਹੀਂ ਹੁੰਦਾ। ਤੁਸੀਂ ਧੀ ਬਾਰੇ ਸੋਚਿਓ, ਤੁਹਾਡੀ ਧੀ ਲੱਗਦੀ ਆ ਤੇ ਤੁਸੀਂ ਮੈਨੂੰ ਦੱਸੋ ਐਵੇਂ ਤਾਂ ਨਹੀਂ ਨਾ ਚੁੰਡੀਆਂ ਜੇ ਚੱਲ ਅੱਛਾ ਜੇ ਗੱਲ ਕੀਤੀ ਭਾਜੀ ਘੰਟਾ ਖੰਡ ਤੁਸੀਂ ਆਪਣੀ ਰੌਣਕ ਮੇਲਾ ਕਰੋ ਤੇ ਤੂੰ ਵੀ ਸੌਂ ਜਾ ਤੇ ਉਹ ਵੀ ਸੌਂ ਜੇ। ਜਦੋਂ ਇਹਨੇ ਮਸਲੇ ਦੇ ਪੱਲੇ ਕੱਖ ਹੈਗਾ ਨਹੀਂ ਤੇ ਸਾਰੀ ਰਾਤ ਉਹਦੀ ਮੈਨੂੰ ਕਦੀ ਬੁੰਡ ਚੁੰਗਲਾਂ ਦਿੰਦਾ ਰਹਿੰਦਾ ਕਦੀ ਮੇਰੀ ਚੁੰਡੀਆਂ ਵੜਦਾ ਰਹਿੰਦਾ ਤੇ ਦੱਸੋ ਇਹ ਕੋਈ ਗੱਲ ਤਾਂ ਨਹੀਂ ਨਾ ਹੈਗੀ ਫਿਰ? ਭਾਜੀ ਫਿਰ ਸਾਨੂੰ ਵੀ ਦੱਸੋ ਨਾ ਅਸੀਂ ਕੀ ਕਰੀਏ? ਅਸੀਂ ਤੁਹਾਡੇ ਸਾਹਮਣੇ ਭਾਜੀ ਕਿੰਨੀਆਂ ਰੀਝਾਂ ਨਾਲ ਵਿਆਹ ਕੀਤਾ, ਸਾਨੂੰ ਖਾਣ ਦੀ ਵੀ ਕੋਈ ਗੱਲ ਨਹੀਂ ਵੀ ਚੱਲ ਲੜਾਈ ਤੇ ਇਹਨਾਂ ਦੀ ਹੋਰ ਗੱਲਾਂ ਦੀ ਆ ਤੇ ਗੱਲਾਂ ਬਣਦੀਆਂ ਹੋਰ, ਨਾਲੇ ਤੁਹਾਨੂੰ ਬੁਰੇ ਬਣਾਉਣ ਡਏ ਨਾਲੇ ਸਾਨੂੰ ਬਣਾਉਣ ਡਏ ਤੇ ਨਾਲੇ ਲੋਕਾਂ ਨੂੰ ਬਣਾਉਣ ਡਏ। ਗੱਲ ਤਾਂ ਫਿਰ ਹੁਣ ਆਪਾਂ ਕੀ ਕਰੀਏ? ਤੁਸੀਂ ਹੁਣ ਦੱਸੋ ਫਿਰ ਕੀ ਕਰੀਏ? ਇਹਨੂੰ ਇਹਦੇ ਛਿੱਤਰ ਮਾਰੋ ਮੂੰਹ ਤੇ ਵੀ ਕੰਜਰਾ ਤੈਨੂੰ ਕੀ ਅੱਗ ਲੱਗੀ? ਤੂੰ ਨਾੜਾ ਕਮਜ਼ੋਰ ਕਰ ਲਈਆਂ ਆਪਣੀਆਂ। ਉਹ ਤਾਂ ਗੱਲ ਠੀਕ ਹੈ ਤੁਹਾਡੀ। ਹੈਂ ਫਿਰ ਜੇ ਕੁੜੀਆਂ ਦੀ ਵੀ ਜੇ ਮੈਂ ਸੌਂ ਜਾਂਦੀ ਤੇ ਤਾਂ ਵੀ ਰਿਸ਼ਤੇਦਾਰਾਂ ਨੂੰ ਸਾਰੀ ਗੱਲ ਦੱਸਦਾ, ਜੇ ਮੈਂ ਨਹੀਂ ਸੌਂਦੀ ਤਾਂ ਵੀ। ਭਾਜੀ ਘਰ ਦੀਆਂ ਗੱਲਾਂ ਦੱਸੋ ਸਾਰੀਆਂ ਆਪਾਂ ਡਿਟੇਲਾਂ ਦੱਸੀਏ ਤੇ ਕਿੱਡੀ ਕੁ ਆਪਣੀ ਗੱਲ ਆ ਚੌਧਰੀ ਦੀ। ਤੂੰ ਦੱਸ ਜੇ ਤੂੰ ਚੰਗਾ ਜੇ ਤੁਸੀਂ ਮਾੜੇ ਤੇ ਤੂੰ ਆਪਣੀਆਂ ਸਾਰੀਆਂ ਮਾਸੜਾਂ ਦਾ ਸਾਰੀ ਗੱਲ ਮੈਨੂੰ ਦੱਸਦਾ ਵੀ ਕੁੜੀ ਅੱਜ ਮੇਰੇ ਨਾਲ ਸੁੱਤੀ ਨਹੀਂ, ਅੱਜ ਮੈਂ ਬੁਣ ਤੇ ਚੁੰਡੀ ਵੱਡੀ। ਭਾਜੀ ਮੈਂ ਫੋਨ ਕੀਤਾ ਸੀ ਕਹਿੰਦਾ ਜਿੰਨੀ ਗੱਲ ਸਾਰੀ ਇਹ ਦੱਸਦਾ। ਇਹਨੂੰ ਛਿੱਤਰ ਮਾਰੋ ਵੀ ਸ਼ਰਮਿੰਦਿਆ। ਤੁਸੀਂ ਦੱਸੋ ਤੁਸੀਂ ਵੀ ਘਰ 'ਚ ਜਾਂ ਸੌਂਦੇ ਜਾਂ ਨਹੀਂ ਸੌਂਦੇ ਤੇ ਲੋਕਾਂ ਨੂੰ ਦੱਸਦੇ ਫਿਰਦੇ ਜੀ? ਨਹੀਂ ਗੱਲ ਦੱਸੀ ਦੀ ਨਾ ਕੀਤੀ ਭਾਜੀ ਇਹਨੂੰ ਪੁੱਛੋ ਮੁੰਡੇ 'ਚ ਬੜੀ ਗਲਤੀਆਂ ਜੇ ਭਾਜੀ। ਚਲੋ ਇੱਕ ਤੇ ਵੇਖੋ ਤੁਸੀਂ ਖਾਂਦਾ ਪੀਂਦਾ ਵੇਖੋ ਇਹਨੂੰ ਕਿਸ ਤਰ੍ਹਾਂ ਖਾਂਦਾ, ਕਾਲੀ ਕਾਲੀ ਕਾਲੀ। ਇਹਨੂੰ ਅਸੀਂ ਅਕਲ ਹੀ ਦਿੰਦੇ। ਉਹ ਕਈ ਦਾ ਤੁਹਾਡੀ ਗੱਲ ਠੀਕ ਹੈ ਪਰ ਆਪਾਂ ਇਹ ਕਹਿਣਾ ਵੀ ਕਿਹਾ ਵੀ ਤੂੰ ਜਾ ਕੇ ਉੱਥੇ ਕਰ ਤੇ ਇੱਥੇ ਕਹਿੰਦਾ ਇਹਨੇ ਉਹ ਗੱਲ ਕੀਤਾ ਵੀ ਸਮਾਨ ਆਪਾਂ ਕੰਮ ਕਰ ਜੋ ਖਾਣਾ ਖਾ ਜਾਂ ਕਰ। ਉਹ ਗੱਲ ਤੁਹਾਡੀ ਠੀਕ ਪਰ ਖਾਵੇ ਜਿੰਨਾ ਮਰਜ਼ੀ ਖਾਵੇ ਹਾਂ ਤੇ ਪਰ ਸਹਿਜ ਪਤੇ ਨਾ ਉਹ ਆਦਤਾਂ ਜਿੱਦਾਂ ਕਿਸੇ ਪਈਆਂ ਹੁੰਦੀਆਂ ਉਹਦੀਆਂ ਬਸ ਮੈਂ ਕੁੜੀ ਨੂੰ ਇਹੋ ਆਨੀ ਆਦਤਾਂ ਪਈਆਂ ਨੂੰ ਮਾਰੀਆਂ।
ਪਹਿਲਾਂ ਤਾਂ ਇਹ ਨਾ ਕਰਾ ਸਿਆਪਾ ਆਪਣਾ ਤੇ ਪੜ ਗਿਆ ਤਾਂ ਮੈਂ ਰੋਂਦਾ ਸੀ ਉਦੋਂ ਤਾਂ ਹੁਣ ਕਰਾਤਾ ਤੇ ਦੂਜੇ ਪਾਸੇ ਹੋ ਗਿਆ। ਤੇ ਭਾਜੀ ਇਹਦੇ ਪੱਲੇ ਕੱਖ ਨਹੀਂ ਜੇ ਹੈਗਾ ਤੇ ਫਿਰ ਵੀ ਵੇਖ ਲੈ ਮੇਰੀ ਧੀ ਆਂਦੀ ਚੱਲ ਮੈਂ ਦਿਨ ਕੱਟ ਲੂੰ ਤੇ ਪਰ ਮੈਨੂੰ ਸਤਾਵੇ ਨਾ ਜੇ ਮੈਂ ਤੇ ਲਾਗੇ ਪੈ ਜਾਂਦੀ ਤੇ ਸਾਰੀ ਰਾਤ ਆਂਦੀ ਕਦੀ ਮੇਰੇ ਮੰਮਿਆਂ ਦੇ ਚੁੰਡੀਆਂ ਕਦੀ ਮੇਰੇ ਚਿੱਤਣਾ ਦੇ ਚੁੰਡੀਆਂ ਕਦੀ ਮੇਰੇ ਮੂੰਹ ਤੇ ਦੰਦੀਆਂ ਦੱਸਾਂ ਮੈਨੂੰ ਕੀ ਧੀ ਭੈਣ ਕਰੇ ਮੈਨੂੰ ਦੱਸ ਫਿਰ ਮੇਰੀ ਗੱਲ ਰੌਣਕ ਮੇਲਾ ਭਾਜੀ ਚਲ ਤੁਸੀਂ ਨਹੀਂ ਕਰਦੇ ਰਹੇ ਆਪਾਂ ਨਹੀਂ ਕਰਦੇ ਰਹੇ ਨਹੀਂ ਉਹ ਗੱਲ ਠੀਕ ਹੈ ਪਰ ਹੁਣ ਆਪਾਂ ਕੀ ਕਰੀਏ ਦੱਸੋ ਯਾਰ ਭਾਜੀ ਫਿਰ ਤੁਸੀਂ ਦੱਸੋ ਨਾ ਕਿ ਸਾਡੀ ਤੇ ਜ਼ਿੰਦਗੀ ਖਰਾਬ ਹੋ ਗਈ ਨਾ ਧੀ ਭੈਣ ਦੀ ਨਹੀਂ ਉਹ ਗੱਲ ਤੇ ਸਾਡੀ ਹੋਈ ਗੱਲ ਫਿਰ ਉੱਥੇ ਹੈਗੀ ਭਾਵੇਂ ਕੋਈ ਬੰਦਾ ਕਰਦਾ ਨਹੀਂ ਕਰਦਾ ਚਲੋ ਗੱਲ ਤਾਂ ਸਾਰੀਆਂ ਮੰਨਦਾ ਪਰ ਕਹਿੰਦਾ ਭਾਵੇਂ ਜ਼ਿੰਦਗੀ ਦੋਵਾਂ ਘਰਾਂ ਦੀ ਹੁੰਦੀ ਇੱਕ ਦਿਨ ਨਹੀਂ ਹੁੰਦੀ ਕਦੀ ਵੀ ਨਹੀਂ ਦੱਸੋ ਫਿਰ ਹੁਣ ਮੇਰੀ ਗੱਲ ਸੁਣਾਈ ਤੇ ਤੁਹਾਨੂੰ ਕਮੀਆਂ ਦੱਸਤੀਆਂ ਜੇ ਵੀ ਕੁੜੀ ਇਸੇ ਗੱਲੋਂ ਲੜਦੀ ਜੇ ਕੁੜੀ ਆਂਦੀ ਮੇਰੇ ਨਾਲ ਇੱਕ ਗੱਲ ਕਰਦਾ ਉਹਨੂੰ 10 ਵਾਰ ਮੈਨੂੰ ਪੁੱਛਦਾ ਭਾਜੀ ਵੇਖ ਪੜ੍ਹਿਆ ਲਿਖਿਆ ਬੰਦੇ ਦਾ ਮਤਲਬ ਹੁੰਦਾ ਵੀ ਤੂੰ ਮੈਨੂੰ ਦੱਸਦੀ ਗੱਲ ਤੁਸੀਂ ਕਿੰਨਾ ਕੁ ਵਾਧੂ ਬੋਲਦੇ ਜੀ ਮੈਂ ਪਰ ਲੋੜ ਹੀ ਨਹੀਂ ਕੋਈ ਚੱਲ ਜੇ ਇਹਨੇ ਚੀਜ਼ ਪੁੱਛੀ ਮੇਰੀ ਗੱਲ ਸੁਣ ਇਹਨੇ ਚੀਜ਼ ਪੁੱਛੀ ਉਹ ਦੱਸ ਦੇਵੇ ਉਹਨੇ ਕਿਹਾ ਵੀ ਸਬਦਾ ਪਾਣੀ ਲਿਆ ਦੇ ਤੇ ਇਹ ਲਿਆ ਦੇ ਵੇ ਭਾਜੀ 5 ਗੇੜੇ ਲਾਉਂਦਾ ਤੇ ਨਹੀਂ ਚੀਜ਼ ਲਿਆਉਂਦਾ ਫਿਰ ਧੀ ਭੈਣ ਨੇ ਆਪ ਹੀ ਜਾਣਾ ਜੇ ਲਿਆ ਕੇ ਦੇਵੇ ਤੇ ਉਹ ਕਿਉਂ ਜਾਵੇ ਪਹਿਲੋਂ ਆਂਦੀ ਮੈਂ ਇਹਨੂੰ ਘਲਾਉਂਦੀ ਸਬਦਾ ਲੈਣ ਜਦੋਂ ਨਹੀਂ ਲੈ ਕੇ ਆਂਦੀ 10 ਗੇੜੇ ਵੀ ਹੋਣਦਾ ਤਾਂ ਵੀ ਨਹੀਂ ਲਿਆਉਂਦਾ ਜੀ ਦੱਸੋ ਅਸੀਂ ਭਾਜੀ ਝੂਠ ਨਹੀਂ ਮਾਰਦੇ ਨਾ ਅਸੀਂ ਤੁਹਾਡੇ ਨਾਲ ਝੂਠਾ ਇਲਜ਼ਾਮ ਲਾਉਣਾ ਚਾਹੁੰਦੇ ਆ ਤੇ ਸਿਰਫ ਇਹੋ ਕਮੀ ਜੇ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਚਲੋ ਉਹ ਤੁਹਾਡੀ ਗੱਲ ਠੀਕ ਹੈ ਚਲੋ ਤੁਹਾਡਾ ਜਦੋਂ ਮਹੀਨਾ ਦਾ ਆਪਣੇ ਕੋਲ ਰਹੇ ਕਰੀ ਚੀਜ਼ ਹੈ ਕੋਈ ਰੋਟੀ ਪਾਣੀ ਖਾਂਦੇ ਰਹੇ ਮੈਂ ਵੀ ਆਪਣੇ ਮਾਂ ਨਾਲ ਜੋ ਹੁੰਦਾ ਕਰੀ ਜਾ ਰੋਟੀ ਪਾਣੀ ਖਾਈ ਜਾਏ ਤੁਹਾਨੂੰ ਕੋਈ ਭਾਜੀ ਰੋਟੀ ਪਾਣੀ ਦੀ ਕੁੜੀਆਂ ਦੀ ਕੋਈ ਕਮੀ ਮੇਰੇ ਸਹੁਰੇ ਨੇ ਵੀ ਨਹੀਂ ਰਹਿਣ ਦਿੱਤੀ ਕੋਈ ਕਮੀ ਇਹ ਨਹੀਂ ਗੱਲ ਆਉਂਦੀ ਤਦੇ ਮੈਂ ਕੋਠੇ ਵੱਖਰਾ ਰੱਖਿਆ ਵੀ ਤੁਸੀਂ ਮਾਂ ਨਾਲ ਜੋ ਮਰਜ਼ੀ ਕਰੋ ਰੋਟੀ ਪਾਣੀ ਖਾਓ ਨਾ ਕੋਈ ਚੀਜ਼ ਦੀ ਲੋੜ ਹੈ ਲਿਆਉਂਦੀ ਤੇ ਨਾ ਮੈਂ ਤੁਹਾਡੇ ਕੋਲ ਮੰਗਾਵਾਂਗਾ ਇਹ ਫਿਰ ਮਾਂ ਨਾਲ ਖਾਈ ਜਾਓ ਚੁੱਪ ਕਰਕੇ ਉਹ ਤੇ ਚਲੋ ਭਾਜੀ ਚਲੋ ਮੇਰੀ ਗੱਲ ਸੁਣੋ ਉਹ ਵੀ ਤੁਸੀਂ ਹੋਰ ਸੁੱਟੋ ਗੱਲ ਨੂੰ ਦੇਖੋ ਜਦੋਂ ਹਰਮਨ ਵਿਆਹਿਆ ਇੱਕ ਗੱਲ ਸੁੱਟਿਓ ਨਾ ਹਰਮਨ ਵਿਆਹਿਆ ਗਿਆ ਤੇ 2-4 ਸਾਲਾਂ ਨੂੰ ਨਾ ਅੱਡ ਨਹੀਂ ਹੋਣਾ ਫੇਰ ਨਹੀਂ ਇਹਨਾਂ ਆਪਣਾ ਸਿਲਸਿਲੇ ਚੁੱਕਣੇ ਚੁੱਕਣੇ ਪੈਣਾ ਹੀ ਆ ਤੇ ਇਹ ਰੋਂਦਾ ਵਾ ਵੀ ਮੇਰਾ ਪਿਓ ਖਰਚਾ ਕਰੇ ਤੇ ਮੈਂ ਖਾਵਾਂ ਤੇ ਭਾਜੀ ਪੈਰਾਂ ਤੇ ਖੜਾ ਹੋਣਾ ਬਹੁਤ ਜ਼ਰੂਰੀ ਹੁੰਦਾ ਵਾ ਤੁਹਾਡੀ ਗੱਲ ਹੈਂ ਫਿਰ ਵੇਖ ਇਹਨੂੰ ਮੈਂ ਆਖਿਆ ਜੇ ਤੂੰ ਨਹੀਂ ਨਾ ਤੇਰੀ ਮੱਤ ਟਿਕਾਣੇ ਹੈਗੀ ਤੇ ਭਾਜੀ ਵੇਖੋ ਅਸੀਂ ਰੱਜੇ ਪੁੱਜੇ ਆ ਸਾਡਾ ਧੀਆਂ ਦਾ ਪੈਸਾ ਖਾਣਾ ਇੱਕ ਜ਼ਹਿਰ ਆ ਤੇ ਮੇਰੀ ਗੱਲ ਸੁਣ ਮੈਂ ਆਖਿਆ ਕੁੜੀ ਨੂੰ ਤੂੰ 12000 ਪੁੱਤ ਲੈਣਾ ਨਾ ਤੂੰ ਆਂਦਾ ਨਾ ਇਹ ਪਤਾ ਕੀ ਆਂਦਾ ਜੇ ਜਦੋਂ ਹੈ ਨਾ ਹੀ ਪਾਈ ਛੱਡਦਾ ਮੇਰੇ ਕੋਲ ਹੈਗਾ ਕੁਛ ਨਹੀਂ ਮੈਂ ਕੁਛ ਕਰ ਨਹੀਂ ਸਕਦਾ ਭਾਜੀ ਬਹੁਤਾ ਕਹੀਏ ਬਹੁਤਾ ਹੋਵੇ ਹੈਂ ਮੈਂ ਆਖਿਆ ਤੂੰ 12000 ਲੈਣਾ ਨਾ ਤੇ ਤੂੰ 8000 ਹੀ ਕੁੜੀ ਨੂੰ ਦੇਈ ਜਾ ਤੇ 4000 ਪੁੱਤ ਤੂੰ ਰੱਖੀ ਜਾ ਕੁੜੀ ਆਪਣਾ ਲੀੜਾ ਬਣਾਵੇ ਕੁੜੀ ਆਪਣਾ ਸਬਦਾ ਲਿਆਵੇ ਕੁੜੀ ਜਮਾ ਕਰ ਲੇ ਕੁੜੀ ਜੋ ਮਰਜ਼ੀ ਕਰ ਲੇ ਹੈਂ ਤੇ ਤਾਂ ਵੀ ਇਸ ਗੱਲ ਤੇ ਨਹੀਂ ਹੁੰਦਾ ਮੈਂ ਪੈਸੇ ਨਹੀਂ ਦੇਣੇ ਇੱਕ ਮਿੰਟ ਮੇਰੀ ਗੱਲ ਸੁਣੋ ਜੇ ਨਾ 1000 ਦੇ ਦਾਂਗੇ ਤੇ ਫਿਰ ਇਹਦਾ ਸਮਾਨ ਤਿਆਰ ਹੋ ਜਾਊਗਾ ਭਾਜੀ ਤੁਸੀਂ ਵੇਖਿਓ ਭਾਜੀ ਤੁਹਾਨੂੰ ਸਾਰਾ ਬਣਾ ਕੇ ਦਿਖਾਵਾਂਗੇ ਨਹੀਂ ਬੰਦ ਹੋ ਜਾਵੇ ਜਿਆਦਾ ਬੰਦ ਨਾ ਤੇ ਇਹਦੇ ਮਹੀਨਾ ਲੱਗੇ ਲੱਗਾ ਉਦੋਂ ਕੰਮ ਸਹੀ ਨਹੀਂ ਤੇ ਹੁਣ ਤੇ ਪੈਸੇ ਦੇ ਰਾਤ ਕੰਮ ਸਹੀ ਹੋ ਜੂਗੇ ਭਾਜੀ ਹੁਣ ਕੁੜੀ ਨੂੰ ਕਿੱਥੇ ਭਾਈਏ ਦੱਸੋ ਮੈਨੂੰ ਬੱਚਾ ਆਉਣ ਵਾਲਾ ਨਹੀਂ ਇਹ ਮੁੰਡੇ ਕਿੱਥੇ ਭਾਈਏ ਗੱਲ ਤੇ ਫਿਰ ਦਾਦਾ ਦੇ ਦਵਾ ਦੀ ਆ ਤੇ ਵੱਧ ਕੇ ਸਾਰੇ ਭਾਜੀ ਤੇ ਕੁੜੀ ਨੇ ਨਿਆਣਾ ਹੋਣ ਵਾਲਾ ਤੇ ਕਿੱਥੇ ਕੌਣ ਖੜੂ ਕੁੜੀ ਮੇਰੀ ਨਹੀਂ ਉਹ ਗੱਲ ਠੀਕ ਹੈ ਤਾਂ ਅੱਗੋਂ ਤੁਸੀਂ ਜਿੱਦਾਂ ਕਰਨੀ ਮੇਰਾ ਘਰ ਵਾਲਾ ਦਾ ਜਿੱਦਾਂ ਉਹਨਾਂ ਕਰਨੀ ਉਦਾਂ ਹੀ ਕਰਨਾ ਨਾ ਮੈਂ ਅਜੇ ਆਹ ਗੱਲ ਆਪਣੇ ਘਰ ਵਾਲੇ ਨੂੰ ਨਹੀਂ ਦੱਸੀ ਕਿ ਮੁੰਡੇ ਦੇ ਪੱਲੇ ਕੱਖ ਨਹੀਂ ਹੈਗਾ ਸਿਰਫ ਅਜੇ ਤੇ ਗੱਲ ਮਤਲਬ ਇਹੋ ਚੱਲਣ ਡਈ ਆ ਵੀ ਕੁੜੀ ਸਬਦਾ ਮੰਗਦੀ ਆ ਤੇ ਨਹੀਂ ਲਿਆ ਕੇ ਦਿੰਦਾ ਆਂਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਅਜੇ ਤੇ ਗੱਲ ਇਹੋ ਚੱਲਣ ਡਈ ਆ ਤੇ ਹੁਣ ਤੇ ਕੁੜੀ ਨੇ ਮੈਨੂੰ ਕੱਲ ਪਰਸੋਂ ਇਹ ਗੱਲ ਦੱਸੀ ਮੈਂ ਵਿਚੋਲੀ ਨਾਲ ਵੀ ਇਹ ਗੱਲ ਕੀਤੀ ਆ ਕੁੜੀ ਆਂਦੀ ਵੀ ਮਹੀਨਾ ਪੂਰਾ ਨਹੀਂ ਮੇਰੇ ਲਾਗੇ ਆਇਆ ਤੇ ਦਵਾਈ ਦੀਆਂ ਪਰਚੀਆਂ ਦਵਾਈ ਮੇਰੇ ਕੋਲ ਪਈ ਆ ਜੇ ਡਾਕਟਰ ਕੋਲ ਲਿਆਉਂਦਾ ਰਿਹਾ ਬਸ ਆ ਤੁਹਾਡੇ ਸਾਹਮਣੇ ਹੁਣ ਮੈਂ ਗੱਲ ਕਰਨ ਡਈ ਹੈ ਨਾ ਸੱਚਾ ਹੁੰਦਾ ਤੇ ਬੰਦਾ ਜਵਾਬ ਦਿੰਦਾ ਉਸੇ ਵੇਲੇ ਭਾਜੀ ਸਾਨੂੰ ਝੂਠ ਮਾਰਦੀ ਕੋ ਤੁਸੀਂ ਇਹਨੂੰ ਟੈਸਟ ਕਰਾ ਲਓ ਡਾਕਟਰ ਨੂੰ ਵਿਖਾ ਲਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਹੋਰ ਠੀਕ ਹੈ ਤੁਹਾਡੀ ਗੱਲ ਅਸੀਂ ਕੋਈ ਝੂਠ ਥੋੜੀ ਮਾਰ ਕੇ ਲੈਣਾ ਇਹਨੂੰ ਪੁੱਛੋ ਵੀ ਤੇਰੇ ਵਿੱਚ ਆਹ ਗੱਲ ਹੈਗੀ ਕੁੜੀਆਂ ਦੀ ਹਾਂਜੀ ਹਾਂਜੀ ਭਾਜੀ ਹੁਣ ਤੇ ਇਤਨਾ ਹੀ ਆ ਨਾ ਵੀ ਹੁਣ ਰਜਾਮੰਦੀ ਨਾਲ ਗੁਜ਼ਾਰਾ ਹੋਣਾ ਵਾ ਨਹੀਂ ਇੱਕ ਮਿੰਟ ਮੇਰੀ ਗੱਲ ਸੁਣ ਤੁਹਾਡੀ ਗੱਲ ਠੀਕ ਹੈ ਮੈਂ ਸਾਰੀ ਮੰਨਦਾ ਬਾਈ ਜਾਨ ਜਦੋਂ ਇਹ ਦੋਵੇਂ ਜਣੇ ਇਕੱਠੇ ਹੁੰਦੇ ਤੇ ਕੁਝ ਆ ਕਿ ਉਹਦੇ ਦੋਵਾਂ ਜੀਆਂ ਦੇ ਬੱਚਾ ਨਹੀਂ ਹੁੰਦਾ ਇੱਕ ਗੱਲ ਸੁਣੀ ਜਾ ਭਾਵੇਂ ਸਭ ਕੁਝ ਕਰਦੇ ਜਾਂ 2 ਸਾਲ 4 ਸਾਲ ਬੱਚੇ ਨਹੀਂ ਹੁੰਦੇ ਜਾਂ ਉਹਨਾਂ ਦੇ ਕੀਟਾਣੂ ਨਹੀਂ ਹੁੰਦੇ ਉਹ ਲੋਕੀ ਕੀ ਕਰਦੇ ਉਹ ਤੇ ਮਰ ਜਾਂਦੇ ਬਾਹਰ ਹਾਂ ਉਹ ਮਰ ਜਾਂਦੇ ਉਹ ਨਹੀਂ ਕਹਿੰਦੇ ਆਹ 20 ਸਾਲ ਹੋ ਗਏ ਬੱਚੇ ਨਹੀਂ ਹੁੰਦੇ ਲੋਕਾਂ ਦੇ ਘਰ ਪਹਿਲੀ ਗੱਲ ਹੈ ਵੀ ਗੱਲ ਕਰਦੇ ਮਗਰ ਫੋਨ ਕਰ ਦਿੰਦੀ ਤੁਹਾਨੂੰ ਪਹਿਲਾਂ ਇਹ ਜਿਹਨੇ ਬੰਦੇ ਨੇ ਗੁਜ਼ਾਰਾ ਕਰਨਾ ਸਭ ਕੁਝ ਹੋ ਜਾਂਦਾ ਵਾ ਥੋੜੀ ਛੋਟੀ ਥਾਲੀ ਜਿਹੀ ਹੋ ਜਾਂਦਾ ਸਾਨੂੰ ਵੀ ਫੋਨ ਕਰਦੇ ਸਾਨੂੰ ਵੀ ਚਲੋ ਅਸੀਂ ਵੀ ਨਹੀਂ ਫੋਨ ਕਰਦੇ ਅਸੀਂ ਵੀ ਨਹੀਂ ਕਰਦੇ ਚਲੋ ਅਸੀਂ ਕਿਹੜੀ ਇਹਨੂੰ ਮਾੜੀ ਸਲਾਹ ਦਿੰਦੇ ਅਸੀਂ ਤੈਨੂੰ ਆਨੇ ਘਰ ਗੁਜ਼ਾਰਾ ਕਰ ਆਪਣਾ ਹਾਂਜੀ ਹਾਂਜੀ ਅਸੀਂ ਇਹਨੂੰ ਮਾੜੀ ਅਸੀਂ 4 ਮਹੀਨੇ ਉਹਨੇ ਕੁੜੀ ਲਿਆਂਦੀ ਇੱਥੇ ਤੁਸੀਂ ਗੱਲ ਕਰੋ ਜਿੰਨੇ ਆਂਦੀ ਤੇ ਮਿਲ ਕੇ ਚੱਲ ਕੇ ਆਪਾਂ ਕਦੀ ਕੋਈ ਗੱਲ ਕੀਤੀ ਹਾਂਜੀ
ਤੁਸੀਂ ਦੱਸੋ ਮੈਂ ਇੱਕ ਵਾਰੀ ਵੀ ਕੁੜੀ ਲਿਆਂਦੀ ਮੈਂ ਇਸੇ ਕਰਕੇ ਨਹੀਂ ਲਿਆਉਂਦੀ ਵੀ ਆਪਣਾ ਇਹਨਾਂ ਦਾ ਦੋਵਾਂ ਦਾ ਪਿਆਰ ਪਵੇ। ਜਦੋਂ ਭਾਜੀ ਹੁਣ ਕਮੀਆਂ ਹੀ ਵਿੱਚ ਕਹੀਏ ਤੇ ਪਿਆਰ ਕਿੱਥੇ ਪਊਗਾ? ਪਿਆਰ ਤੇ ਦੋਵਾਂ ਦੀਆਂ ਦਾ ਹੁੰਦਾ ਵਾ ਵੀ ਬੰਦਾ ਚਲੋ ਜੇ ਤੂੰ ਕਮਜ਼ੋਰ ਆ ਤੇ ਤੂੰ ਇਹਨੇ ਦੱਸੀ ਵੀ ਆ ਕੁੜੀ ਨੂੰ ਇਹ ਗੱਲ ਵੀ ਮੇਰੇ ਕੋ ਆਹ ਕੰਮ ਨਹੀਂ ਹੁੰਦਾ, ਮੇਰਾ ਨਹੀਂ ਸਰੀਰ ਉੱਠਦਾ ਤੇ ਤੂੰ ਬਾਬੇ ਦੀਪ ਸਿੰਘ ਦੀ ਖਾ ਸੌਂ ਵੀ ਤੂੰ ਮੈਨੂੰ ਛੱਡ ਕੇ ਨਾ ਜਾਵੀਂ। ਤੇ ਕੁੜੀ ਕਹਿੰਦੀ ਨਹੀਂ ਮੈਂ ਤੈਨੂੰ ਕਿਹੜੀ ਗੱਲ ਛੱਡ ਕੇ ਜਾਣਾ, ਤੂੰ ਦਵਾਈ ਦਾਰੂ ਖਾ ਤੇ ਠੀਕ ਹੋ ਜਾਏਗਾ। ਹੈਂ ਤੇ ਭਾਜੀ ਹੁਣ ਚਲ ਜੇ ਦਵਾਈ ਦਾਰੂ ਮਹੀਨਾ ਖਾਦਾ, ਤੁਹਾਨੂੰ ਪਤਾ ਦਵਾਈਆਂ ਦੇ ਵਿੱਚ ਕਿਹੜਾ ਅਸਰ ਆ, ਜਿੰਨਾ ਚਿਰ ਖਾਓ ਉਹਨਾਂ ਚਿਰ ਤਾਂ ਠੀਕ ਆ ਤੇ ਜਦੋਂ ਨਾ ਖਾਓ ਉਦੋਂ ਫੇਰ ਉਹ ਹਾਲ। ਨਹੀਂ ਚਲੋ ਉਹ ਗੱਲ ਠੀਕ ਹੈ। ਇਹ ਹੁਣ ਗੱਲਬਾਤ ਤੁਹਾਡੇ ਕੋਲ ਆਈ ਆ, ਇਹਨੇ ਮੈਨੂੰ ਪੁੱਛਿਆ ਜੇ ਮਾਂ ਆਪਣੀ ਮੇਰੀ ਗੱਲ ਸੁਣ, ਮੇਰੀ ਸੁਣ ਲਓ ਗੱਲ, ਮੈਂ ਤੁਹਾਨੂੰ ਨਹੀਂ ਪੁੱਛਿਆ, ਮੇਰੀ ਵੀ ਸੁਣ ਲਓ। ਇੱਕ ਗਲਤੀ ਮੈਂ ਨਹੀਂ ਗਲਤੀ ਚਲੋ ਹੋ ਗਈ ਹੈ, ਚਲੋ ਮੰਨ ਲਓ ਤੁਹਾਨੂੰ ਨਹੀਂ ਦੱਸ ਕੇ ਆਈ, ਪਰ ਇਹਨੇ ਨਾ ਸਰਵਣ ਨੇ ਮੈਨੂੰ ਕਿਹਾ ਵਾ ਵੀ ਮੰਮੀ ਇਹਨੂੰ ਲੈ ਜਾਓ, ਪੁੱਛ ਲਓ ਇਹਨੂੰ ਕਿੰਨੀ ਵਾਰੀ ਇਹਨੇ ਮੈਨੂੰ ਕਿਹਾ ਵੀ ਲੈ ਜਾਓ। ਮੈਂ ਕਿਹਾ ਪੁੱਤ ਇਹਨੂੰ ਮੈਂ ਨਹੀਂ ਤੂੰ ਹੀ ਨਹੀਂ ਕਿਹਾ, ਸਰਮਣ ਮੈਨੂੰ ਕਹਿੰਦਾ ਰਿਹਾ, ਮੈਂ ਮਹਾਰਾਜ ਦੇ ਘਰ ਜਾ ਕੇ ਵੀ ਕਹਿ ਸਕਦੀ ਹਾਂ। ਮੈਂ ਇਹਨੂੰ ਆਖਿਆ ਪੁੱਤ ਇਹਨੇ ਭਲਕੇ ਪਰਸੋਂ ਆਉਣਾ, ਇਹਨੂੰ ਪੁੱਛ ਲਓ। ਮੈਂ ਕਿਹਾ ਕਿ ਨਹੀਂ, ਮੈਂ ਕਿਹਾ ਇਹ ਤਾਏ ਦੇ ਮੁੰਡੇ ਦੇ, ਮੈਂ ਕਿਹਾ ਉਹ ਵੀ ਗੁੱਸਾ ਕਰਦੇ ਆ ਤੇ ਮੈਂ ਕਿਹਾ ਉਹਦੇ ਵੀ ਚੱਲ ਜੇ ਉਹਨਾਂ ਨਹੀਂ ਆਉਣਾ ਤੇ ਕੁੜੀ ਆਣ ਕੇ ਹਿਰਖ ਕਰ ਜਾਂਦੀ। ਤੇ ਆ ਹੁਣ ਮਹੀਨੇ ਦਾ ਪਾਠ ਵੀ ਉਹਨਾਂ ਨਾਲ ਕਰ, ਕਿਉਂਕਿ ਉਹ ਕੁੜੀ ਨੇ ਜੋ ਜਾਣਾ ਵਾ ਤੇ ਵਿਚਾਰੀ ਹੁਣ ਇੱਥੇ ਕੀ ਕਰਨਾ ਵਾ। ਤੇ ਮੈਂ ਕਿਹਾ ਮੁੰਡਾ ਮੁੱਕ ਗਿਆ, ਉਹਨਾਂ ਨੇ ਨਾਲ ਹੀ ਪ੍ਰਾੜ ਤੇ ਹੁਣ ਉਧਰ ਪਾਠ ਤੇ ਆਈ ਹੈ ਤੇ ਮੈਂ ਇਹਨੂੰ ਦੱਸਿਆ ਵੀ ਸਰਮਨ ਨੂੰ, ਮੈਂ ਕਿਹਾ ਉਹਨੇ ਆਉਣਾ ਹੀ ਸਿਰਕ ਕਰਨ ਤੇ ਕਹਿੰਦਾ ਮੈਂ ਵੀ ਨਾਲ ਆ ਜਾ। ਮੈਂ ਇਹਨੂੰ ਗੁੱਸਾ ਚੜਿਆ, ਮੈਂ ਕਿਹਾ ਪੁੱਤ ਜਦੋਂ ਉਦੋਂ ਨਹੀਂ ਆਇਆ ਤੇ ਹੁਣ ਤੂੰ ਇੱਥੇ ਆਣ ਕੇ ਕੀ ਕਰਨਾ, ਜਿਹੜੀ ਗੱਲ ਮੈਂ ਕਹੀ ਆ ਠੀਕ ਹੈ ਨਾ। ਮੈਂ ਜਦੋਂ ਤੂੰ ਮਰੇ ਤੇ ਨਹੀਂ ਆਇਆ, ਸੰਸਕਾਰ ਤੇ ਨਹੀਂ ਆਇਆ, ਤੂੰ ਭੋਗ ਤੇ ਨਹੀਂ ਆਇਆ ਤੇ ਹੁਣ ਤੇਰਾ ਕੋਈ ਕੰਮ ਨਹੀਂ ਆਉਂਦਾ। ਜਿਹੜੀ ਗੱਲ ਮੈਂ ਇਹਨੂੰ ਕਹੀ ਆ ਮੈਂ ਮੁੱਕਰਦੀ ਨਹੀਂ। ਮੈਂ ਕਿਹਾ ਹੁਣ ਨਹੀਂ ਅਸੀਂ ਤੈਨੂੰ ਗੁੱਸਾ ਵਾੜਨਾ, ਮੈਂ ਕਿਹਾ ਹੁਣ ਤਾਂ ਕਿਸੇ ਗੱਲ ਨਾਲ ਤੈਨੂੰ ਵਾੜਾਂਗੇ। ਮੈਂ ਹੁਣ ਨਹੀਂ ਇਸ ਤਰ੍ਹਾਂ ਏਡੀ ਛੇਤੀ ਵਾੜਨਾ, ਜਦੋਂ ਏਡਾ ਵੱਡਾ ਦੁੱਖ ਪਿਆ ਤੇ ਤੂੰ ਉਦੋਂ ਨਹੀਂ ਆਇਆ ਤੇ ਹੁਣ ਤੈਨੂੰ ਅਸੀਂ ਕੀ ਕਰਨ ਨੂੰ ਲਿਆਉਣਾ ਇੱਥੇ। ਗੁੱਸਾ ਆਉਂਦਾ ਨਹੀਂ ਇਸ ਗੱਲ ਦਾ। ਫਿਰ ਜਿਹੜਾ ਆਉਂਦਾ ਨਾ ਮਾਫੀ ਇਹਨਾਂ ਥੋੜਾ ਦੋ ਜੀ ਥੋੜਾ ਕਿ ਤੁਸੀਂ ਨਾ ਜਾਓ ਜੀ ਮਕਾਨ ਭਾਜੀ ਤੁਸੀਂ ਨਹੀਂ ਆਖਿਆ, ਤੁਹਾਨੂੰ 100 ਕੰਮ ਕਰ, ਤੁਹਾਨੂੰ 100 ਕੰਮ ਕਰ ਨਹੀਂ ਤੁਸੀਂ ਆਏ, ਮੰਨ ਲਓ ਚਲ ਤੁਹਾਡੇ ਕੋਲ ਨਹੀਂ ਆਇਆ ਗਿਆ ਤੇ ਇਹ ਤੇ ਆ ਸਕਦਾ ਸੀ ਨਾ ਉਸ ਤਰ੍ਹਾਂ ਇੰਨੀਆਂ ਛੁੱਟੀਆਂ ਕਰਦਾ। ਇਹਨੂੰ ਖਡੂਰ ਸਾਹਿਬ ਦਾ ਪਤਾ ਨਹੀਂ, ਇਹ ਮੇਰੇ ਕੋਲ ਆਉਂਦਾ ਮੈਂ ਇਹਨੂੰ ਘਰੋਂ ਕੱਢ ਦਿੰਦੀ। ਗੱਲ ਤਾਂ ਜੀ ਦਾਦੀ ਪਰ ਕਹਿਦਾ ਭਾਇਆ ਵੀ ਇਹ ਆਪਣਾ ਦਿਮਾਗ ਵਰਤੇ ਮੈਂ ਤਾਂ ਵਰਤਦਾ ਨਹੀਂ ਵਰਤਦਾ ਭਾਜੀ ਦਿਮਾਗ ਤੇ ਤੁਸੀਂ ਆਖੋ ਨਾ ਤੁਹਾਡਾ ਭਾਵੇਂ ਮਾਸਾ ਭੋਰਾ ਹੈਗਾ ਹਰਮੰਦਾ ਹੈਗਾ, ਇਹਦਾ ਦਿਮਾਗ ਹੈਗਾ ਹੀ ਨਹੀਂ। ਇੱਥੇ ਨੂੰ ਗੱਲ ਕਰਦੇ ਤੇ ਉੱਥੇ ਜਾ ਕੇ ਚੇਤਾ ਭੁਲਾ ਦਿੰਦਾ। ਤੁਸੀਂ ਮੈਨੂੰ ਦੱਸੋ ਕਿੱਡਾ ਵੱਡਾ ਤੁਹਾਡੇ ਲਾਗੇ ਸ਼ਹਿਰ ਆ, ਜੇ ਉੱਥੋਂ ਨਾ ਚੀਜ਼ ਮਿਲੀ ਤੇ ਕਿੱਥੋਂ ਮਿਲਣੀ? ਉਹਦੇ ਗੱਲ ਠੀਕ ਹੈ ਜੀ। ਇਹ ਮਧਾਣੀ ਲੈਣ ਗਿਆ ਇੱਕ ਨਗੂਣੀ ਤੇ 5 ਚੱਕਰ ਇਹਨੂੰ ਪੁੱਛੋ ਲਾ ਕੇ ਆਇਆ, ਜਦੋਂ ਤੁਸੀਂ ਆਖਿਆ ਕੁੱਤੇ ਵਾਂਗੂ ਬਾਜ਼ਾਰ ਚ ਥੱਲੇ ਪਈ ਮਧਾਣੀ ਪੁਰਾਣੇ ਪਿਆਦੇ ਬੰਦੇ ਰਹਿ ਵਾਲੇ ਸਾਡੇ ਕੋਲ ਚੀਜ਼ਾਂ ਸਾਰੀਆਂ ਪਈਆਂ, ਪਰ ਬੰਦੇ ਜਦੋਂ ਮਾਤਾ ਤੇ ਪਰਦਾ ਪੈ ਜਾਏ ਉਹ ਪਰਦਾ ਛੇਤੀ ਤੇ ਉੱਠਦਾ, ਟਾਈਮ ਲੱਗਦਾ ਵਾ। ਪਹਿਲਾਂ ਮੇਰੀ ਗੱਲ ਸੁਣੋ ਪਿਆਰ ਨਾਲ, ਜੇ ਚਲੋ ਮੁੰਡਾ ਸਾਰੇ ਪਾਸੇ ਗਲਤ ਹੈ, ਤੁਹਾਡੀ ਕੁੜੀ ਦੀ ਨਹੀਂ ਉਹ ਘਰ ਅੱਗੇ ਲਾ ਸਕਦੀ ਹੈ ਕਿ ਨਹੀਂ, ਘਰ ਤੋਂ ਉਹਦੇ ਸਿਰ ਤੇ ਆਏ ਤੇ ਭਾਜੀ 20 ਰੁਪਈਆਂ ਦੀ ਮਧਾਣੀ ਹੋਣੀ, ਜੇ ਨਹੀਂ ਉਹਨੇ ਸੱਸ ਕੋਲ ਲੈਣੀ ਤੇ ਤੁਹਾਨੂੰ ਪਤਾ ਵੀ ਸਾਡੀ ਕੁੜੀ ਮਧਾਣੀ ਬੜੀ ਸੀ ਤੇ 2 ਦਿਨ ਮਧਾਣੀਆਂ ਲੈ ਕੇ ਭੇਜ ਦੇਣਾ ਇੱਥੇ। ਹੁਣ ਤੁਹਾਨੂੰ ਪਤਾ ਵੀ ਲਾਗੂ ਚੀਜ਼ ਨਹੀਂ ਮਿਲਦੀ ਕਿ ਕਿਤੇ ਪਤਾ ਭਾਜੀ ਲਾਗੋਂ ਲੈ ਕੇ ਆਈ ਵੀਰ ਜੀ, ਲਾਗੋਂ ਹੀ ਲੈ ਕੇ ਆਈ ਆ, ਉਹ ਦੂਰ ਨਹੀਂ ਗਈ। ਗੱਲ ਤਾਂ ਠੀਕ ਹੈ, ਤੁਸੀਂ ਇਹ ਗੱਲਾਂ ਜਿੱਦਾਂ ਹੁੰਦੇ ਜੀ ਜਿੱਦਾਂ ਵੀ ਬਿਲਕੁਲ ਮੁੰਡਾ ਚਲੋ ਭਾਜੀ ਤੁਹਾਡਾ ਮੁੰਡਾ ਹੀ ਵੇਖੋ, ਅਸੀਂ ਤੁਹਾਨੂੰ ਕੁਝ ਨਹੀਂ ਕਹਿਣਾ, ਮੈਂ ਤਾਂ ਤੁਹਾਨੂੰ ਦੱਸੀਆਂ ਜੇ ਗੱਲਾਂ। ਜੇ ਤੁਹਾਡਾ ਮੁੰਡਾ ਸਹੀ ਲੱਗਦਾ, ਹਾਂਜੀ ਹਾਂਜੀ ਤੁਹਾਡਾ ਮੁੰਡਾ ਸਹੀ ਲੱਗਦਾ ਤੇ ਤੁਸੀਂ ਜੋ ਕਰਨਾ ਤੁਸੀਂ ਕਰ ਲਓ, ਸਾਨੂੰ ਜਿੱਦਾਂ ਕਰ ਲਓਗੇ ਸਾਨੂੰ ਉਦਾਂ ਹੀ ਮਨਜ਼ੂਰ ਹੈ, ਠੀਕ ਹੈ ਨਾ। ਨਹੀਂ ਤੁਸੀਂ ਜੇ ਸਾਡੀ ਕੁੜੀ ਛੱਡਣਾ ਚਾਹੁੰਦੇ ਜੇ ਸਾਨੂੰ ਤਾਂ ਵੀ ਕੋਈ ਦੁੱਖ ਨਹੀਂ, ਸਾਡੀ ਕੁੜੀ ਦੇ ਜੋ ਕਰਮ ਹੋਣਗੇ ਉਹ ਮਿਲ ਜਾਣਗੇ। ਨਹੀਂ ਛੱਡਣਾ ਇਹ ਗੱਲ ਹੀ ਹੈ, ਕਹਿੰਦਾ ਭਾਵੇਂ ਫਿਰ ਮੁੰਡਾ ਛੱਡਾ। ਭਾਜੀ ਵੇਖੋ ਮੈਨੂੰ ਮੇਰੀ ਗੱਲ ਸੁਣ, ਚੀਜ਼ਾਂ ਮੈਂ ਲੈ ਕੇ ਇਹਨੂੰ ਦੇ ਸਕਦੀ ਹਾਂ, ਜੋ ਤੁਸੀਂ ਆਂਦੇ ਮੈਂ ਲੈ ਦਿੰਦੀ ਹਾਂ। ਮੇਰੀ ਗੱਲ ਸੁਣ ਕੀ ਮੈਂ ਲਿਖ ਕੇ ਦਵਾਂ ਨਹੀਂ ਯਕੀਨ ਨਹੀਂ, ਮੇਰੀ ਗੱਲ ਸੁਣੋ ਕਿ ਜੇ 4-5 ਮਹੀਨੇ ਰਹੀ ਆ, ਚਲੋ ਮੁੰਡਾ ਮਹੀਨਾ ਲਾ ਕੇ ਨਹੀਂ ਲੱਗਾ ਤੇ ਦਵਾਈ ਨਹੀਂ ਮਿਲਦੀ, ਕਿਹੜੀ ਚੀਜ਼ ਮਿਲਦੀ? ਕੁੜੀ ਨੂੰ ਦਿਮਾਗ ਨਹੀਂ ਕੁੜੀ ਨੇ ਗਏ ਸਾਹਮਣੇ ਇੱਕ ਮਿੰਟ ਗੱਲ, ਕੁੜੀ ਆ ਨਹੀਂ ਜਾਂਦੀ ਉਹਦਾ ਆਰਾਮ ਕਰਦੀ ਆਪ ਭੱਜੀ ਜਾਂਦੀ ਤੇ ਦਵਾਈ ਲੈਣ ਲੱਗੇ ਬਹੁਤ ਦੂਰ ਬਾਅਦ ਬਹੁਤ ਦੂਰ ਲਾ ਕੇ ਦਵਾਈ ਦਵਾਈ ਉਹ ਲਿਆਵੇ ਜਾ ਕੇ, ਉਹ ਦੱਸੇ ਕਿ ਕੁੜੀ ਆਖੇ ਮੇਰੇ ਘਰ ਵਾਲੇ ਦਾ ਉਹ ਦਵਾਈ ਲਿਆਵੇ। ਤੁਸੀਂ ਗੱਲ ਤੁਸੀਂ ਆਪਣੀ ਕੋਈ ਸਮਝਦਾਰੀ ਨਾ ਕਰੋ, ਕੁੜੀ ਨੇ ਸਾਰੇ ਡਾਕਟਰ ਮੇਰੀ ਗੱਲ ਸੁਣੋ, ਡਾਕਟਰ ਸਾਰੇ ਭੇਜ ਦੱਸਣੇ ਪੈਂਦੇ ਆ, ਕਿਸੇ ਬੰਦਾ ਇਕੱਲਾ ਅਗਲਾ ਆਖੇ ਚੱਲ ਆ ਜਾ ਭਾਜੀ ਤੁਸੀਂ ਨਾ ਤੁਹਾਨੂੰ ਨਾਲ ਖੜੇ ਆ ਪਿਓ ਨੂੰ ਮਾਂ ਨੂੰ ਖੜੇ ਬਿਲਕੁਲ ਹੀ ਜਾਂਦਾ ਸਾਡੀ ਹੁਣ ਮੈਂ ਜਿਹੜੇ ਨਾਲ ਦੀ ਰੱਖੀ ਚੱਲ ਅੱਜ ਦੀ ਜਾ ਕੇ 2 ਬੰਦਾ ਆ ਜਾਂਦੀ ਮੇਰੇ ਨਾਲ ਚੱਲ ਵੇਲਾ ਪਿਆ ਮੈਂ ਤੂੰ ਮੈਂ ਨਹੀਂ ਭਾਜੀ ਇਹੋ ਜਿਹੀਆਂ ਗੱਲਾਂ ਜਦੋਂ ਆਂਦਾ ਮੈਨੂੰ ਦਵਾਈ ਦਿੱਤੀ ਉਹਨਾਂ ਨੇ, ਤਾਏ ਨੇ ਮੈਨੂੰ ਦੱਸਿਆ ਵੀ ਬੱਸ ਅੱਡੇ ਬੰਦਾ ਹੈਗਾ ਤੇ ਕੋਈ ਦਵਾਈ ਲੈ ਆ, ਤੇ ਪੂਰਾ ਕਿਉਂ ਨਹੀਂ ਕੋਰਸ ਕਰਦਾ, ਕਿਉਂ ਚੁੰਡੀਆਂ ਵੱਢੀ ਜਾਂਦਾ? 6 ਮਹੀਨੇ ਖਾਵੇਂ ਆ ਦਵਾਈ, ਕੀ ਆਖਰ ਆਉਣ ਡਈ ਇਹਨੂੰ? ਨਹੀਂ ਤੇ ਮੈਂ ਉਹਨੂੰ ਬੰਦ ਕੀਤਾ ਨਹੀਂ ਸਾਨੂੰ ਹੁਣ ਇਹ ਗੱਲ ਪਤਾ, ਇਹ ਜੋ ਆਂਦਾ ਮੇਰੇ ਕੁੜੀ ਲਾਗੇ ਨਹੀਂ ਆਉਂਦੀ ਤੇ ਹੁਣ ਕੁੜੀ ਨੇ ਆਖਰੀ ਗੱਲ ਦੱਸੀ ਵੀ ਮੈਂ ਇਹਦੇ ਲਾਗੇ ਸਵਾਹ ਵਾਂ, ਇਹ ਤਾਂ ਮੈਂ ਜੇ ਆਹ ਕਰਨ ਡਈ ਨਹੀਂ ਤੇ ਇਹਦਾ ਪਹਿਲਾਂ ਦੰਦ ਉੱਥੇ ਚੋਇਆ ਹੁੰਦਾ।
ਉਹ ਤੇ ਗੱਲ ਤੁਹਾਡੀ ਠੀਕ ਹੈ, ਪਰ ਉਹ ਬੰਦਾ ਜੋ ਮੈਨੂੰ ਪਛਾਣ ਕਰਨ ਗਿਆ ਪਿੱਛੋਂ ਕੋ ਫੋਨ ਕਰਤਾ ਜੀ ਕਿੱਥੇ ਗਿਆ ਵਾ ਤੇ ਅਕਲ ਨਹੀਂ ਹੈਗੀ। ਹੁਣ ਅਗਰ ਮੈਂ ਉੱਥੇ ਨਹੀਂ ਕਰਾਉਣੀ ਜਾਂਦੀ ਗੱਲ ਤੇ ਤੁਹਾਡੀ ਮੈਂ ਮੰਨਦਾ। ਚਲੋ ਭਾਜੀ ਅਸੀਂ ਤੇ ਕੁੜੀ ਨੂੰ ਖਹਿੜਾ ਅੱਛਾ ਇਹਨੂੰ ਪੁੱਛੋ, ਮੈਂ ਕੁੜੀ ਨੇ ਖਹਿੜਾ ਹੀ ਛੱਡਤਾ ਇਹਦਾ ਵੀ ਮੈਂ ਕਿਹਾ ਕੁੜੀਏ ਜਿੱਥੇ ਮਰਜ਼ੀ ਆਵੇ ਜਾਵੇ। ਮੈਂ ਮੁੰਡੇ ਨੂੰ ਆਖਿਆ 8:30 ਵਜੇ ਤੇਰੀ ਰੋਟੀ ਤਿਆਰ ਹੋਊ, ਬਹਿ ਜਾ ਕਰ ਤੈਨੂੰ ਰੋਟੀ ਖਵਾਇਆ ਕਰੂ, ਤੇ ਜੇ ਤੂੰ 10 ਵਜੇ ਆਇਆ ਤੇ ਤੇਰੀ ਰੋਟੀ ਡੱਬੇ 'ਚ ਪਾ ਕੇ ਤੇ ਮੇਜ਼ ਤੇ ਰੱਖ ਦਿਆ ਕਰੂ, ਤੂੰ ਜਿੰਨੇ ਵਜੇ ਮਰਜ਼ੀ ਖਾਵੀਂ। ਭਾਜੀ ਅਸੀਂ ਤਾਂ ਕੁੜੀ ਨੇ ਹੁਣ ਕਿਹਾ ਹੀ ਨਹੀਂ ਕਦੀ ਇਹਨੂੰ ਵੀ ਤੂੰ ਕਿੱਥੇ ਆਇਆ ਕਿੱਥੇ ਗਿਆ ਵਾ। ਮੈਂ ਇਹਨੂੰ ਮੁੰਡੇ ਨੂੰ ਆਖਿਆ ਕੁੜੀ ਜਿਹੜੀ ਚੀਜ਼ ਮੰਗਦੀ ਲਿਆ ਦਿਆ ਕਰ ਤੇ ਸਾਡੀ ਜਿੱਥੇ ਮਰਜ਼ੀ ਆਇਆ ਜਾ ਕਰ, ਸਾਨੂੰ ਕੋਈ ਮਤਲਬ ਨਹੀਂ। ਜੇ ਜੂਸ ਨਰਸ ਨੇ ਇਹਨੂੰ ਦੱਸਿਆ ਰੋਜ਼ ਵੀ ਮੁੰਡਿਆ ਕੁੜੀ ਨੂੰ ਕਮਜ਼ੋਰੀ ਆ ਤੇ ਖੂਨ ਬੜਾ ਘੱਟ ਆ ਤੇ ਤੈਨੂੰ ਜੂਸ ਲਿਆ ਕੇ ਪਾ, ਆਂਦੀ ਜਦੋਂ ਮੈਂ ਮੰਗਦੀ ਉਦੋਂ ਲਿਆ ਦਿੰਦਾ, ਅੱਗੋਂ ਪਿੱਛੋਂ ਉਤਰਾ ਹੀ ਰਹਿਣ ਦਿੰਦਾ। ਪੰਜਾਂ ਦਾ ਦਹੀਂ ਲਿਆਂਦਾ ਜੀ, ਮੈਨੂੰ ਦੱਸੋ ਪੰਜਾਂ ਦਾ ਦਹੀਂ ਤੇ ਸ਼ਰਮ ਨਹੀਂ ਆਉਂਦੀ ਦੁਕਾਨ ਤੇ ਜਾਂਦਿਆਂ ਨੂੰ। ਭਾਜੀ ਤੁਹਾਡਾ ਦਿਲ ਦਲੇਰ ਆ, ਮੈਂ ਤੁਹਾਡੀ ਗੱਲ ਨਾਲ ਸਹਿਮਤ ਆ, ਤੁਸੀਂ 150 ਨੂੰ ਨਹੀਂ ਕੋਈ ਸਮਝੇ, ਪਰ ਤੁਹਾਡੇ ਮੁੰਡੇ ਦਾ ਪਤਾ ਨਹੀਂ ਕਿੱਡਾ ਪੁਰਾਣਾ ਸੁਭਾਅ ਆ ਕਿ ਮਤਲਬ ਪੈਸਾ ਨਾ ਖਰਚ ਹੋਵੇ ਤੇ ਮੈਂ ਪਿਓ ਦੇ ਸਿਰੋਂ ਖਾਈ ਜਾਵਾਂ ਤੇ ਮੈਂ ਜਿਹੜੇ ਪੈਸੇ ਉਹ ਆਪਣੇ ਜਮ੍ਹਾਂ ਕਰੀ ਜਾਵਾਂ। ਤੇ ਭਾਜੀ ਪੈਸਾ ਜੇ ਕਮਾਉਣਾ ਤੇ ਆਪਾਂ ਖਰਚਣਾ ਵੀ ਆ। ਭਾਜੀ ਜਦੋਂ ਵੇਖੋ ਮੇਰੀ ਗੱਲ ਸੁਣੋ, ਕਾਪੀ ਭੂਆ ਘਰ ਰੱਖੀ ਤੇ ਪਤਾ ਕੀ ਸਾਨੂੰ ਆਂਦਾ ਵੀ ਮੈਂ ਤੁਸੀਂ ਦੱਸੋ ਕਾਪੀ ਤੁਹਾਡੀ ਆ ਤੇ ਭੈਣ ਜੀ ਕਿੱਦਾਂ ਪੈਸੇ ਕਢਾ ਲੂ, ਜੇ ਤੁਸੀਂ ਉਹਦੇ ਨਾਂ ਕਰਾਈ ਹੋਊ ਤੇ ਪੈਸੇ ਕਢਾਊ। ਉਹ ਕਈ ਵੇਖੋ ਕਈ ਪਰਦੇ ਘਰਾਂ ਦੇ ਹੁੰਦੇ ਆ ਸਾਰੇ। ਭਾਜੀ ਪਰਦਾ ਦੋਵਾਂ ਜੀਆਂ ਦਾ, ਫਿਰ ਤੁਸੀਂ ਆਂਦੇ ਦੋਵਾਂ ਜੀਆਂ ਦਾ ਪਰਦਾ ਕਾਹਦਾ ਵਾ? ਤੇ ਇਹ ਪੈਸੇ ਤੇ ਇਹਨੇ ਕਢਾਉਣੇ, ਇੱਕ ਸਿਰਫ ਪੜ੍ਹ ਸਕਦੀ ਨਾ ਵੀ ਉੱਤੇ ਇੰਨੇ ਪੈਸੇ ਆ, ਕਢਾ ਤਾਂ ਨਹੀਂ ਸਕਦੀ ਉਹ। ਆਪਣੇ ਭਰਾ ਨੂੰ ਜੇ ਮੈਨੂੰ ਪਤਾ ਹੁੰਦਾ ਨਾ ਤੇ ਮੈਂ 8-9 ਲੱਖ ਰੁਪਇਆ ਲਾਇਆ ਤੇ ਮੈਂ ਚੁੰਨੀ ਚੜਾਵਾ ਕਰਦੀ ਤੇ ਮੈਂ ਸਮਾਨ ਕੋਈ ਨਾ ਦਿੰਦੀ, ਨਾ ਕੋਈ ਗਹਿਣੇ ਗੱਟੇ ਪਾਉਂਦੀ ਤੇ ਚੱਲ ਜਿੱਦਾਂ ਜਿੰਨਾ ਕਸੂਰ ਹੈ ਸਾਰਾ ਵਿਚੋਲਾ ਦਾ, ਜੋ ਝੂਠ ਸੱਚ ਕਰੀ ਇੱਜ਼ਤ ਕਰੀ। ਹਾਂ ਭਾਜੀ ਸਾਨੂੰ ਉਹਨੇ ਬਹੁਤ ਝੂਠ ਮਾਰਿਆ, ਉਹਦਾ ਕੰਜਰੀ ਦਾ ਫੇਰਾ ਹੀ ਟਰਕ ਜਾਣਾ। ਮੈਂ ਤੇ ਰਾਤ ਦਿਨੇ ਉਹਨੂੰ ਗਾਲਾਂ ਕੱਢਦੀ ਵੀ ਮੇਰੀ ਧੀ ਨੂੰ ਡੋਬਰ ਬਣ ਕੇ ਤੇਰਾ ਰਵੇ ਨਾ ਕੱਖ। ਦੋ ਬੰਦੇ ਡਿੱਗਦਾ, ਦੋ ਦਿਨ ਇੱਕ ਵਿੱਚ ਭਾਵੇਂ ਨੂੰ ਫਿਰ ਛਿੱਤਰ ਆਹ ਬਿਲਕੁਲ ਵੇਲੇ ਜ਼ੀਰੋ ਕੋ ਮੈਂ ਆਉਂ ਤਾਂ ਤਿਆਰ ਕੀਤਾ ਕੋ ਅਸੀਂ ਆ ਜਾਵਾਂਗੇ। ਆਹੋ ਭਾਜੀ ਮੇਰੀ ਧੀ ਆ ਆਹੋ ਜਦੋਂ ਪਤਾ ਵੀ ਮੈਂ ਆਖਿਆ ਮੁੰਡਾ ਪੜ੍ਹਿਆ ਲਿਖਿਆ, ਉਹਨੇ ਸਾਨੂੰ +2 ਦੱਸਿਆ। ਮੈਂ ਕਿਹਾ ਮੁੰਡਾ 30 ਸਾਲ ਤੋਂ ਵੱਧ ਨਾ ਹੋਵੇ, ਤੁਹਾਡੇ ਮੁੰਡੇ ਨੇ ਵੀ ਸਾਨੂੰ 30 ਸਾਲ ਦੀ ਉਮਰ ਜਦੋਂ ਠਾਕਾ ਠੁਕਾ ਲੱਗ ਗਿਆ ਉਦੋਂ ਦਾ ਮੈਂ 33 ਸਾਲਾਂ ਦਾ। ਭਾਜੀ ਸਾਡੀ ਕੁੜੀ 26 ਸਾਲਾਂ ਦੀ, ਅਸੀਂ ਐਡਾ ਵੱਡਾ ਨਹੀਂ ਮੁੰਡਾ ਲੱਭਣਾ ਤੇ ਸਾਨੂੰ ਇਹ ਵੀ ਝੂਠ ਮਾਰਿਆ। 30 ਸਾਲਾਂ ਦਾ ਹੋਵੇ 30 ਸਾਲਾਂ ਦੇ 20 ਸਾਲਾਂ ਦੀ ਕੁੜੀ 30 ਸਾਲਾਂ ਦਾ ਹੋਣਾ ਉਹ ਨਹੀਂ ਗੱਲ, ਪਰ ਰਹਿਣ ਦਾ ਤਰੀਕਾ ਹੁੰਦਾ। ਭੈਣ ਜੀ ਮੇਰੀ ਗੱਲ ਇਹ ਆਪ ਗੱਲਾਂ ਚੁੱਕੀ ਜਾਓਗੇ ਤੇ ਕੁੜੀ ਨੇ ਨਹੀਂ ਚੁੱਕਣੀ ਗੱਲ ਕੋਈ ਵੀ। ਭਾਜੀ ਵਿਚੋਲੀ ਦੀ ਗੱਲ ਕਰਦੇ ਆ, ਵਿਚੋਲੀ ਨਖੱਤੀ ਦਾ ਕਰਦੇ ਸਿਆਪਾ ਵੀ ਨਖੱਤੀ ਨੂੰ ਆਖਿਆ ਸਾਨੂੰ ਕੋਈ ਮੁੰਡਾ ਹੋਵੇ ਕੋਈ ਸਰਕਾਰੀ ਨੌਕਰੀ ਵਾਲਾ ਜਾਂ ਕੋਈ ਨੌਕਰੀ ਤੇ ਲੱਗਾ ਹੋਵੇ ਤੇ ਨਖੱਤੀ ਨੇ ਕਾਰੋਬਾਰ ਉਹਨਾਂ ਦਾ ਤਾਇਆ ਵੀ ਬਾਹਰੋਂ ਪੈਸੇ ਘਲਾਉਂਦਾ। ਉਹਨੇ ਰੰਡੀ ਨੇ ਐਡਾ ਝੂਠ ਸਾਡੇ ਨਾਲ ਮਾਰਿਆ, ਸਾਡੀ ਮੱਤ ਤੇ ਵੀ ਪਰਦਾ ਪੈ ਗਿਆ। ਮੈਂ ਤੁਹਾਨੂੰ ਕਹਿੰਦਾ ਛੱਡੋ ਕਾਹ ਛੱਡ ਲਓ, ਪਰਸੋਂ ਛੱਡ ਲਓ, 2-3 ਬੰਦੇ ਤੁਸੀਂ ਛੱਡ ਲਓ, 2 ਦਿਨ ਇਹ ਤੇ ਛੱਡ ਕੇ ਜਿਹੜੀ ਗੱਲ ਉਹ ਤੇ ਬਹਿ ਕੇ ਕਰ ਲਾਂਗੇ ਸਿੱਧੀ ਜਿਹੜੀ ਗੱਲ। ਤੁਸੀਂ ਤੁਹਾਡੇ ਨਾਲ ਵੀ ਝੂਠ ਮਾਰਦੀ ਰਹੀ, ਸਾਡੇ ਨਾਲ ਵੀ ਕੰਜਰੀ ਝੂਠ ਮਾਰਦੀ ਰਹੀ ਆ ਤੇ ਸਾਡਾ ਨਾਲੇ ਤੁਹਾਡਾ ਬੇੜਾ ਗਰਕ ਕਰਤਾ ਨਾਲੇ ਸਾਡਾ ਕਰਤਾ। ਇਹ ਪਤਾ ਨਹੀਂ ਕਰ ਸਕਦੀ ਵੀ ਭਾਜੀ ਕਿੱਦਾਂ ਦੀ ਵੀ ਮੈਂ ਰਿਸ਼ਤਾ ਕਰਾਵਾਂਗਾ ਨਾ ਕਰਾਵਾਂ, ਚਲੋ ਪੈਸੇ ਤੁਹਾਡੇ ਕੋਲ ਲਈ ਜੇ ਨਹੀਂ ਲੈ ਕੁਛ ਵੀ ਆ। ਸਾਡੇ ਕੋਲ 8,000 ਨੇ ਆਂਦੀ 8,000 ਰੁਪਇਆ ਮੈਨੂੰ ਦੇ ਦਿਓ, ਮੈਂ ਨਹੀਂ ਲੀੜੇ ਬਣਾਉਣੇ, ਅਸੀਂ ਤਾਂ ਲੀੜੇ ਦਿੰਦੇ ਹਾਂ। ਇਹਨਾਂ ਝੂਠ ਕਿਉਂ ਮਾਰਿਆ? ਇਹਨੇ ਸੱਦੋ 2 ਦਿਨ ਦਾ ਤੇ ਮੈਂ ਵੀ ਆ ਜਾਣਾ, ਜਿੱਦਾਂ ਕਹੋ ਮੈਂ ਜਿੱਦਾਂ ਕਹੋ ਅਸੀਂ ਆ ਜਾਂਦੇ। ਨਹੀਂ ਉਹਦੇ ਘਰ ਚੱਲੀਏ ਕੰਜਰੀ ਦੇ ਨਾਲੇ ਮਹੱਲੇ 'ਚ ਦੀ ਬਦਨਾਮੀ। ਅੱਜ ਆ ਜਾਓਗੇ? ਅੱਜ ਤਾਂ ਮੁੰਡਾ ਪੇਪਰ ਪਾਉਣ ਚੱਲਿਆ ਵਾ ਤੇ ਵੇਖ ਕੋਈ 10-11 ਵਜੇ ਤੁਸੀਂ ਜਦੋਂ ਮਰਜ਼ੀ ਆ ਜਾਓ, ਮੈਨੂੰ ਫੋਨ ਕਰਦੇ ਇਸ ਨੰਬਰ ਤੇ। ਨਹੀਂ ਹੁਣ ਭਾਜੀ ਸਾਡੇ ਨਾ ਅਜੇ ਨਹੀਂ ਆਇਆ ਜਾਣਾ, ਫਿਰ ਅਸੀਂ ਅਗਲੇ ਸੋਮਵਾਰ ਆਵਾਂਗੇ ਤੇ ਇਹਦੇ ਛਿੱਤਰ ਮਾਰ ਕੇ ਤੂੰ ਦੱਸ ਤੂੰ ਸਾਨੂੰ ਕਿਉਂ ਝੂਠ ਮਾਰਿਆ ਵੀ ਆ ਚਾਚੇ ਦਾ ਥਾਂ ਵੀ ਇਹਨੇ ਆਂਦੀ ਸਰਮਨ ਦੇ ਨਾਂ ਹੀ ਥਾਂ ਕੀਤਾ ਤੇ ਹੁਣ ਵੇਖੋ ਫਸ ਤੇ ਆਪਾਂ ਦੋਵੇਂ ਘਰ ਗਏ ਨਾ। ਸਾਡੀ ਨੀਤੀ ਤੇ ਸਾਡੀ ਜ਼ਿੰਦਗੀ ਖਰਾਬ ਆ ਕਿ ਨਹੀਂ? ਵੀ ਅਜੇ ਤੱਕ ਸਾਡੇ ਨਾਲ ਹੀ ਥਾਂ ਚੜਿਆ ਤੇ ਇਹਦੇ ਨਾਲ ਕਿੱਦਾਂ ਚੜ ਗਿਆ? ਝੂਠ ਮਾਰਦਾ ਮਤਲਬ ਕੀ ਹੈਗਾ ਜੀ? ਮੈਂ ਤਾਂ ਉਦੋਂ ਵੀ ਇੱਥੇ ਬੈਠਾ ਗਿਆ ਵੀ ਇਹੋ ਕੁਝ ਹੈਗਾ ਜੀ, ਆਪਣੀ ਪਰਚੀ ਵੇਖ ਨਾ ਭਾਜੀ ਕਸਮ ਗੁਰੂ ਘਰ ਦੀ ਨਗਰੀ 'ਚ ਬੈਠੇ ਆ। ਇਹਨੇ ਨਖੱਤੀ ਨੇ ਸਾਡੀ ਪੇਸ਼ ਨਹੀਂ ਜਾਣ ਦਿੱਤੀ, ਫਿਰ ਕੁੜੀ ਨੇ ਠਾਕੇ ਤੇ ਕਿਹਾ ਵੀ ਇਹ ਮੁੰਡਾ ਸੁਧਾਰਿਆ ਤੇ ਇਹਨੇ ਸਾਡੀ ਪੇਸ਼ ਨਹੀਂ ਜਾਣ ਦਿੱਤੀ। ਇਹਨੇ ਆਖਿਆ ਨਹੀਂ ਓਦਾਂ ਹੀ ਤੈਨੂੰ ਲੱਗਦਾ ਕੁੜੀਏ ਤੂੰ ਤੇ ਐਵੇਂ ਝੂਠ ਮਾਰਦੀ ਆ। ਮੁੰਡੇ ਕੁੜੀ ਨੇ ਇੱਕ ਤਾਂ ਜਦੋਂ ਮੋਟਰਸਾਈਕਲਾਂ ਤੇ ਲੈ ਕੇ ਭੱਜਾ ਫਿਰਦਾ ਹੈ ਨਾ ਉਦੋਂ, ਤੇ ਇੱਕ ਇਹਨੇ ਜਦੋਂ ਮੁੰਡਾ ਘੇਰੇ ਘਰੇ ਭੱਜਾ ਹੀ ਫਿਰੇ ਗੁਰਦੁਆਰੇ ਦੇ ਤੇ ਉਹਦਾ ਮੇਰੀ ਕੁੜੀ ਨੇ ਆਖਤਾ ਮੰਮੀ ਮੁੰਡਾ ਕੋਈ ਐਡਾ ਸਿਆਣਾ ਨਹੀਂ ਮੈਨੂੰ ਲੱਗਦਾ, ਉਹਦਾ ਛੋਟਾ ਭਰਾ ਵੇਖ ਲੈ ਕਿਤਰਾ ਬੈਠਾ ਸਿਆਣਾ ਬਣ ਕੇ ਤੇ ਇਹ ਮੁੰਡਾ ਨਹੀਂ ਉਹ ਬਹਿੰਦਾ। ਤੇ ਮੈਨੂੰ ਕੁੜੀਆਂ ਦੀ ਮੈਂ ਨਹੀਂ ਠਾਕਾ ਲਵਾਉਣਾ ਤੇ ਵਿਚੋਲੀ ਨੇ ਐਡੇ ਤਰਲੇ ਕੱਢ ਕੇ ਠਾਕਾ ਲਵਾਇਆ। ਉਹਨੂੰ ਨਾ ਕਰ ਦਿੰਦੇ ਉਹਦਾ ਤਾਂ ਪੁੱਛੋ ਭੈਣ ਜੀ ਨੂੰ ਦੱਸਿਆ ਨਹੀਂ ਤਾਂ ਵਿਚੋਲੀ ਨੂੰ ਨਖੱਤੀ ਨੂੰ ਵੀ ਦੱਸਿਆ। ਤੁਸੀਂ ਏਦਾਂ ਕਰੋ ਉੱਥੇ ਜਾ ਕੇ ਰੋਕ ਕੇ ਨਾ ਤੇ ਉਹਦੇ ਦਾ ਧਿਆਨ ਮੁੰਡਾ ਪੇਪਰ ਦੇਊਗਾ ਉਹਦੇ ਦਾ ਕਰ ਲਓ। ਇਹਦੀ ਬੇਇੱਜ਼ਤੀ ਕਰੀਏ ਤੂੰ ਸਾਨੂੰ ਫਸਾਇਆ 2 ਘਰਾਂ ਨੂੰ ਤੇ ਸਾਡੀ ਤੇ ਜ਼ਿੰਦਗੀ ਰੋਲਤੀ ਨਾ 2 ਘਰਾਂ ਦੀ। ਚੰਗਾ ਜੀ।
ਚੰਗਾ। ਚੰਗਾ।